ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ, ਪੰਜਾਬ ਸਰਕਾਰ ਤੋਂ ਤੇ ਪੰਥਕ ਧਿਰਾਂ ਦੇ ਦਰਮਿਆਨ ਜਿਹੜਾ ਟਕਰਾਅ ਦੇਖ ਰਹੇ ਹਾਂ ਆਪਾਂ। ਕੱਲ ਮੁੱਖ ਮੰਤਰੀ ਬਾਰੇ ਚਰਚਾ ਕੀਤੀ ਸੀ। ਗੱਲ ਉੱਥੇ ਨਹੀਂ ਰੁਕੀ। ਜਦੋਂ ਮੋੜਵਾਂ ਪਲਟਵਾਰ ਹੋਇਆ ਜਥੇਦਾਰ ਗੜਗੱਜ ਦਾ, ਤਾਂ ਕਹਿੰਦੇ ਇਸ ਪਲਟਵਾਰ ਨੇ ਸ਼ਹੀਦੀ ਸ਼ਤਾਬਦੀ ਦੇ ਵਿੱਚ ਜਿਹੜਾ ਟਕਰਾਅ ਹੈ ਉਹਨੂੰ ਹੋਰ ਵਧਾ ਦਿੱਤਾ ਜੀ। ਬਿਲਕੁਲ ਪ੍ਰਵੀਨ ਜੀ, ਇਹ ਪਹਿਲ ਕਦਮੀ ਇੱਕ ਤਰੀਕੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹੋਈ ਹੈ ਜੀ। ਬੇਸ਼ੱਕ ਇਸ ਤੋਂ ਪਹਿਲਾਂ ਸਮਾਗਮ ਕਰਾਉਣ ਨੂੰ ਲੈ ਕੇ, ਉਹਦੀ ਵਿਉਂਤਬੰਦੀ ਨੂੰ ਲੈ ਕੇ, ਸਥਾਨ ਨੂੰ ਲੈ ਕੇ ਸੱਤਾਧਾਰੀ ਧਿਰ ਔਰ ਸਿੱਖ ਆਜ਼ਾਦ ਸੰਸਥਾ SGPC ਵਿਚਾਲੇ ਕੁਝ ਸ਼ਬਦੀ ਗੱਲਬਾਤ ਰਾਹੀਂ ਟਕਰਾਅ ਬਣ ਰਿਹਾ ਸੀ, ਪਰ ਤਾਂ ਵੀ ਉਹ ਇੱਕ ਦਾਇਰੇ ਤੱਕ ਸੀਮਤ ਸੀ। ਉਹ ਇੱਕ ਆਪਸੀ ਵਿਚਾਰਾਂ ਤੱਕ ਸੀਮਤ ਸੀ। ਠੀਕ ਹੈ, ਮੀਡੀਆ 'ਚ ਕੁਝ ਖਬਰਾਂ ਆ ਰਹੀਆਂ ਸੀ, ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਵੇਂ ਇੱਕ ਜਨਤਕ ਸਟੇਜ ਤੋਂ SGPC ਤੋਂ ਲੈ ਕੇ ਜਥੇਦਾਰ ਸਾਹਿਬਾਨ ਨੂੰ ਨਿਸ਼ਾਨੇ ਤੇ ਲਿਆ। ਬੇਸ਼ੱਕ ਉਹਦੇ ਪਿੱਛੇ ਉਹਨਾਂ ਦੀ ਹਉਮੈ ਹੋਵੇ, ਹੰਕਾਰ ਹੋਵੇ, ਸੱਤਾ ਦਾ ਨਸ਼ਾ ਹੋਵੇ, ਜਾਂ ਅਣਗਹਿਲੀ ਹੋਵੇ, ਨਲਾਇਕੀ ਹੋਵੇ, ਭੁਲੇਖਾ ਹੋਵੇ, ਜਾਂ ਉਹਦੇ ਵਿੱਚ ਸਿਆਸੀ ਕਿੜ ਹੋਵੇ, ਬਾਦਲ ਦਲ ਵਾਲੀ ਕੁਛ ਹੋਵੇ, ਪਰ ਜਿੰਨਾ ਪੰਜਾਬ ਦਾ ਬੁੱਧੀਜੀਵੀ ਵਰਗ ਹੈ, ਚਾਹੇ ਉਹ ਆਮ ਆਦਮੀ ਪਾਰਟੀ ਨਾਲ ਵੀ ਖੜਾ ਹੈ, ਉਹ ਇਸ ਨੂੰ ਸਹੀ ਨਹੀਂ ਮੰਨ ਰਿਹਾ। ਸਹੀ ਹੈ, ਬਿਲਕੁਲ। ਉਹ ਕਹਿੰਦੇ ਕਿ ਇਹ ਪਰਤ ਸਹੀ ਨਹੀਂ ਪਾਈ ਮੁੱਖ ਮੰਤਰੀ ਸਾਹਿਬ ਨੇ, ਕਿ ਇਹ ਕਿਸ ਨੂੰ ਨਹੀਂ ਪਤਾ ਕਿ ਜਥੇਦਾਰਾਂ ਦੀ ਨਿਯੁਕਤੀ ਕੌਣ ਕਰਦਾ ਹੈ, ਕਿਹਦੇ ਕਹੇ ਤੇ ਹੁੰਦੀ ਹੈ, ਕੰਟਰੋਲ ਕਿਹਦੇ ਕੋਲ SGPC ਦਾ, ਸਾਰਿਆਂ ਨੂੰ ਪਤਾ। ਕਹਿੰਦੇ ਕਿ ਆਮ ਜਨਤਾ ਇਹਦੇ ਬਾਰੇ ਗੱਲ ਕਰੇ ਤੇ ਕੋਈ ਗੱਲ ਨਹੀਂ, ਪਰ ਇੱਕ ਚੁਣਿਆ ਨੁਮਾਇੰਦਾ, ਇੱਕ ਸੂਬੇ ਦਾ ਮੁਖੀ, ਇੱਕ ਸਰਕਾਰ ਦੇ ਤੌਰ ਤੇ ਭੂਮਿਕਾ ਨਿਭਾਉਣ ਵਾਲਾ ਵਿਅਕਤੀ ਜੇ ਇਸ ਰੁਤਬੇ ਨੂੰ, ਅਹੁਦੇ ਨੂੰ ਮਤਲਬ ਢਾਹ ਲਾਵੇ, ਉਹਦੇ ਤੇ ਉਂਗਲ ਚੁੱਕੇ, ਤਾਂ ਫਿਰ ਸਵਾਲ ਤਾਂ ਹੋਣਗੇ। ਸਹੀ ਹੈ ਜੀ, ਬਿਲਕੁਲ। ਤੇ ਇਸ ਲਈ ਕਹਿੰਦੇ ਕਿ ਮੁੱਖ ਮੰਤਰੀ ਨੇ ਪਿਰਤ ਗਲਤ ਪਾ ਲਈ। ਕਹਿੰਦੇ ਪਰ ਜਦੋਂ ਹੁਣ ਜੋ ਕੁਝ ਉਹ ਕਹਿ ਚੁੱਕੇ ਸੀ, ਖਾਸ ਕਰ SGPC ਔਰ ਬਾਦਲਾਂ ਤੱਕ ਤਾਂ ਠੀਕ ਸੀ। ਜਦੋਂ ਉਹਨੇ ਜਥੇਦਾਰ ਸਾਹਿਬਾਨ ਦੇ ਬਾਰੇ ਨਾਲ ਗੱਲ ਕਹੀ ਕਿ ਜਿਹੜਾ ਆਪ ਮਰਿਆਦਾ ਨਾਲ ਨਹੀਂ ਲੱਗਿਆ ਉਹ ਸਾਨੂੰ ਮਰਿਆਦਾ ਸਮਝਾਊਗਾ, ਹੈ ਨਾ, ਹੁਣ ਦੁਬਾਰਾ ਦਸਤਾਰਾਂ ਬਣਾ ਰਹੇ ਨੇ, ਇਹ ਕਰ ਰਹੇ ਨੇ, ਇਹ ਜਿਹੀਆਂ ਗੱਲਾਂ ਮਤਲਬ ਕੀਤੀਆਂ ਉਹਨਾਂ ਨੇ। ਤੇ ਉਹ ਤੋਂ ਬਾਅਦ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਨੂੰ ਵੀ ਮੀਡੀਆ ਨੇ ਸਵਾਲ ਕੀਤੇ। ਅੱਜ ਕੱਲ੍ਹ ਮੀਡੀਆ ਵੀ ਸਾਡਾ ਦੇਰ ਨਹੀਂ ਲਾਉਂਦਾ, ਫਿਰ ਹੈ ਨਾ, ਉਧਰੋਂ ਇੱਧਰੋਂ ਕੱਢਣ ਦੇ ਵਿੱਚੋਂ ਫਿਰ ਰੀਲਾਂ ਬਣ ਕੇ ਚੱਲਦੀਆਂ ਤੇ ਸਥਿਤੀ ਤਣਾਅ ਵਾਲੀ ਬਣਦੀ ਆ। ਤੇ ਉਹਦੇ ਚ ਜਦੋਂ ਸਵਾਲ ਪੁੱਛਿਆ ਤਾਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਕਹਿੰਦੇ ਮੈਂ ਟਿੱਪਣੀ ਨਹੀਂ ਕਰਨੀ। ਜੀ। ਪਰ ਇਹ ਕਹਿ ਕੇ ਵੀ ਉਹਨਾਂ ਨੇ ਜਿਹੜੀ ਟਿੱਪਣੀ ਕੀਤੀ ਉਹ ਸਿਰਾ ਸੀ। ਸਹੀ ਹੈ। ਉਹ ਕਹਿੰਦੇ ਕਿ ਭਾਈ ਮੈਂ ਤਾਂ ਸੰਗਤ ਨੂੰ ਜਵਾਬ ਦਿਆਂ, ਮੇਰੀ ਸਰਕਾਰ ਤਾਂ ਕਲਗੀਆਂ ਵਾਲੀ ਸਰਕਾਰ ਹੈ ਜੀ। ਸੰਗਤ ਮੈਨੂੰ 10 ਵਾਰ ਪੁੱਛੇ, ਮੈਂ 100 ਵਾਰ ਜਵਾਬ ਦਊਂ। ਠੀਕ ਹੈ ਨਾ। ਤੇ ਮੈਂ ਅਸੀਂ ਤਾਂ ਗੁਰੂ ਸਾਹਿਬ ਦੀ ਸਾਡੀ ਉਹਦੀ ਕਚਹਿਰੀ ਦੀ ਖੜੇ ਆ, ਸਰਕਾਰ ਸਾਡੀ ਉਹ ਆ, ਇਸ ਲਈ ਅਸੀਂ ਇਹੋ ਜਿਹੀਆਂ ਸਰਕਾਰਾਂ ਦੀ ਕੀ ਪਰਵਾਹ ਕਰਦੇ ਜਿਹੜੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ। ਰਹੀ ਗੱਲ ਕਹਿੰਦੇ ਟਿੱਪਣੀ ਦੀ, ਮੈਂ ਕੀ ਟਿੱਪਣੀ ਕਰਨੀ, ਇਹਦਾ ਕੀ ਜਵਾਬ ਦੇਣਾ ਜਿਹੜਾ ਨਾ ਕੇਸਧਾਰੀ ਆ, ਨਾ ਦਾੜੀ ਰੱਖਦਾ, ਨਾ ਕੱਟਦਾ ਵੱਢਦਾ, ਸਾਰਾ ਕੁਛ ਹੈ, ਤੇ ਉਹਦਾ ਕੀ ਜਵਾਬ ਦੇਈਏ। ਅੱਛਾ, ਹਾਂ, ਆਪਾਂ ਇੱਕ ਦਿਨ ਪਹਿਲਾਂ ਹੀ ਗੱਲ ਕਰ ਰਹੇ ਸੀਗੇ ਕਿ ਬਈ ਬਾਰ-ਬਾਰ ਜਿਸ ਤਰੀਕੇ ਨਾਲ ਭਗਵੰਤ ਮਾਨ ਕਹਿ ਰਿਹਾ ਸੀਗਾ ਕਿ ਮੈਂ ਤਾਂ ਚਾਹੁੰਦਾ, ਮੈਂ ਤਾਂ ਅਰਦਾਸਾਂ ਕਰਦਾ ਕਿ ਮੈਨੂੰ SGPC ਸੱਦਣ ਨੂੰ ਫਿਰਦੀ ਆਪਣੇ ਸਕੱਤਰੇਤ, ਮੈਂ ਤਾਂ ਅਰਦਾਸਾਂ ਕਰਦਾ ਸੱਦ ਲਓ। ਅੱਛਾ, ਇਹ ਭਗਵੰਤ ਮਾਨ ਨੂੰ ਵੀ ਪਤਾ ਕਿ SGPC ਦੇ ਸਕੱਤਰੇਤ ਚ ਨਹੀਂ ਸੱਦਦੇ ਹੁੰਦੇ, ਅਕਾਲ ਤਖ਼ਤ ਸਾਹਿਬ ਤੇ ਸੱਦਦੇ ਹੁੰਦੇ। ਸਹੀ ਗੱਲ, ਬਿਲਕੁਲ। ਤੇ ਫਿਰ ਜੇ ਤੁਹਾਨੂੰ 2 ਦਸੰਬਰ ਵਾਲੇ ਫੈਸਲਿਆਂ ਤੇ ਟਿੱਪਣੀ ਕਰਨੀ ਯਾਦ ਸੀ, 2 ਦਸੰਬਰ ਵਾਲੇ ਦ੍ਰਿਸ਼ ਦੇ ਉੱਤੇ ਗੱਲ ਕਰਨੀ ਯਾਦ ਸੀ, ਤਾਂ ਤੁਹਾਨੂੰ ਇਹ ਵੀ ਯਾਦ ਹੋਊਗਾ ਕਿ ਉਦੋਂ ਮਨਪ੍ਰੀਤ ਬਾਦਲ ਵਰਗੇ ਅੱਡ ਕੱਢਦੇ ਸੀ ਕਿ ਜਾਓ ਤੁਸੀਂ ਸਿੱਖੋ। ਸਹੀ ਗੱਲ, ਬਿਲਕੁਲ ਸਹੀ। ਤੇ ਜੇ ਮਨਪ੍ਰੀਤ ਬਾਦਲ ਵਰਗਿਆਂ ਨੂੰ ਇਹ ਲੱਗਿਆ ਹੋਊਗਾ ਕਿ ਲੈ ਆਪਣਾ ਬਚਾਅ ਹੋ ਗਿਆ, ਬਚਾਅ ਨਹੀਂ, ਤੁਸੀਂ ਆਪਣੇ ਆਪ ਨੂੰ ਸਿੱਖ ਕਹਾ ਕੇ ਵੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਖੜਨ ਦੇ ਲਾਇਕ ਵੀ ਨਹੀਂ, ਇਹ ਕਿਹਾ ਗਿਆ ਤੁਹਾਨੂੰ ਉਦੋਂ। ਸਹੀ ਗੱਲ। ਤੇ ਉਹੀ ਗੱਲ ਭਗਵੰਤ ਮਾਨ ਜੀ ਤੁਹਾਡੇ ਲਈ ਵੀ ਆ। ਤੁਸੀਂ ਆਪਣੇ ਆਪ ਨੂੰ ਸਿੱਖੀ ਦੇ ਪੈਰੋਕਾਰ ਕਹਾਣੇ ਹੋ, ਪਰ ਜਥੇਦਾਰ ਸਾਹਿਬ ਨੇ ਦੱਸਤਾ ਕਿ ਤੁਸੀਂ ਤਾਂ ਭਾਈ ਅਕਾਲ ਤਖ਼ਤ ਸਾਹਿਬ ਦੇ ਤਲਬ ਕਰਨ ਦੇ ਵੀ ਲਾਇਕ ਨਹੀਂ। ਸਹੀ ਹੈ। ਤਾਂ ਇਹ ਯੋਗਤਾ ਵੀ ਨਹੀਂ ਰੱਖਦੇ। ਤੇ ਫਿਰ ਇੱਥੋਂ ਦਾ ਲਾ ਲਓ ਕਿ ਇਹ ਹੁਣ ਇਸ ਟਿੱਪਣੀ ਤੋਂ ਬਾਅਦ ਹੁਣ ਸੱਤਾਧਾਰੀ ਧਿਰ ਔਰ SGPC ਜਥੇਦਾਰ ਸਾਹਿਬਾਨ ਦੇ ਵਿੱਚ ਫਿਕਰ ਇਸ ਗੱਲ ਦਾ ਕਿ 350 ਸਾਲਾ ਸ਼ਹੀਦੀ ਸ਼ਤਾਬਦੀਆਂ ਨੂੰ ਲੈ ਕੇ ਕੋਈ ਹੋਰ ਸ਼ਬਦੀ ਟਕਰਾਅ ਨਾ ਵਧੇ, ਜਿਹੜਾ ਸਥਾਨਕ ਤੌਰ ਦੇ ਉੱਤੇ ਉਹ ਸਮਾਗਮਾਂ ਚ ਵਿਘਨ ਪਾਵੇ। ਜੀ ਪ੍ਰਵੀਨ ਜੀ, ਸਰਕਾਰ ਜਿਸ ਤਰ੍ਹਾਂ ਲੱਗੀ ਆ ਨਾ ਹੁਣ ਕਿ ਨਗਰ ਕੀਰਤਨ ਦੇ ਬਰਾਬਰ ਨਗਰ ਕੀਰਤਨ, ਸਮਾਗਮ ਦੇ ਬਰਾਬਰ ਸਮਾਗਮ, ਕੀਰਤਨ ਦਰਬਾਰ ਦੇ ਬਰਾਬਰ ਕੀਰਤਨ ਦਰਬਾਰ, ਥਾਂ ਨੂੰ ਲੈ ਕੇ, ਟੈਂਟ ਸਿਟੀ ਨੂੰ ਲੈ ਕੇ, ਤਰੀਕਾਕਾਰ ਨੂੰ ਲੈ ਕੇ, ਫਿਰ ਬੱਸਾਂ ਲਾਈਆਂ ਸਰਕਾਰੀ। ਸਰਕਾਰੀ ਬੱਸਾਂ ਦੇ ਚੱਕਰ ਚ ਇੱਕ ਰੋਪੜ ਵਾਲਾ ਡਿਪੂ ਵਾਲਾ ਵਿਚਾਰਾ ਸਸਪੈਂਡ ਵੀ ਕਰਤਾ ਕਿ ਤੇਰੀਆਂ ਬੱਸਾਂ ਟਾਈਮ ਸਿਰ ਨਹੀਂ ਆਈਆਂ, ਹੈ ਨਾ।
ਹੁਣ ਸਰਕਾਰੀ ਬੱਸਾਂ ਰਾਹੀਂ ਸ਼ਰਧਾਲੂਆਂ ਨੂੰ ਫਿਰ ਅਨੰਦਪੁਰ ਸਾਹਿਬ ਭੇਜ ਕੇ ਸਰਕਾਰ ਪੁੰਨ ਖੱਟਣਾ ਚਾਹੁੰਦੀ ਹੈ, ਜਾਂ ਜਿਹੜੇ ਰੋਜ਼ ਸਰਕਾਰੀ ਬੱਸਾਂ ਰਾਹੀਂ ਸਕੂਲ, ਕਾਲਜ, ਦਫ਼ਤਰ ਉੱਥੇ ਆਉਂਦੇ ਜਾਂਦੇ ਨੇ, ਆਪਣੀ ਡਿਊਟੀਆਂ ਤੇ ਆਉਂਦੇ ਜਾਂਦੇ ਨੇ, ਉਹਨਾਂ ਦੀ ਦੁਰਸਿੱਸਾਂ ਵੀ ਇਕੱਠੀਆਂ ਕਰੂਗੀ ਨਾਲ। ਉਹਨਾਂ ਲਈ ਕੀ ਪ੍ਰਬੰਧ ਕੀਤਾ ਤੁਸੀਂ ਬਦਲਵਾਂ? ਇੱਕ ਥਾਂ ਤੋਂ ਪੱਟ ਕੇ ਦੂਜੀ ਥਾਂ ਲਾ ਦੋ ਤਾਂ ਉਹਦਾ ਕੀ ਫਾਇਦਾ ਫਿਰ? ਜੀ ਜੀ, ਬਦਲਵਾਂ ਪ੍ਰਬੰਧ ਕਰੋ, ਸ਼ਰਧਾਲੂਆਂ ਲਈ ਬਦਲਵਾਂ ਪ੍ਰਬੰਧ ਕਰੋ, ਤੇ ਸਵਾਰੀਆਂ ਲਈ ਜਿਹੜਾ ਰੂਟੀਨ ਦਾ ਪ੍ਰਬੰਧ ਉਹ ਕਿਉਂ ਤੋੜਦੇ ਹੋ? ਇਹੀ ਗੱਲਾਂ ਤੁਸੀਂ ਬਾਦਲਾਂ ਦੇ ਟਾਈਮ ਸਵਾਲ ਕਰਦੇ ਸੀ, ਇਹੀ ਗੱਲਾਂ ਤੁਸੀਂ ਕਾਂਗਰਸ ਦੇ ਟਾਈਮ ਸਵਾਲ ਕਰਦੇ ਸੀ, ਤੁਸੀਂ ਉਦੋਂ ਵੀ ਸਿਰਾ ਲਾ ਰਹੇ ਹੋ। ਦੂਜੀ ਗੱਲ, ਕਮਾਲ ਹੈ ਵੀ ਇਹਨਾਂ ਨੂੰ ਇਹ ਵੀ ਪਹਿਚਾਣ ਹੋ ਗਈ ਕਿ ਅਸਲੀ ਸ਼ਰਧਾ ਕਿਹਦੀ ਹੈ। ਜਿਹੜਾ ਇਹਨਾਂ ਦਾ ਸ਼ਰਧਾਲੂ ਹੈ ਉਹ ਜਾਊਗਾ, ਗੁਰੂ ਸਾਹਿਬ ਦਾ ਸ਼ਰਧਾਲੂ ਹੋਵੇ ਚਾਹੇ ਨਾ ਹੋਵੇ, ਬੱਸ 'ਚ ਉਹੀ ਚੜੂਗਾ। ਸਹੀ ਹੈ। ਜਿਹੜਾ ਆਪ ਭਗਤ ਹੈ, ਮਤਲਬ ਇਹ ਭਗਤੀ ਦਾ ਪੈਮਾਨਾ ਵੀ ਸ਼ਤਾਬਦੀਆਂ ਦੇ ਸਮੇਂ ਇਹ ਤੈਅ ਕਰ ਰਹੇ ਨੇ। ਸਹੀ ਹੈ, ਬਿਲਕੁਲ। ਬੱਸਾਂ ਚੜਾਉਣ ਲੱਗੇ ਵੀ ਇਹ ਦੇਖਿਆ ਜਾ ਰਿਹਾ। ਫਿਰ ਇਹ ਪ੍ਰਕਿਰਿਆ ਜਿਹੜੀ ਅਪਣਾਈ ਜਾ ਰਹੀ ਹੈ, ਇਹ ਸ਼ਰਧਾ ਪੂਰਵਕ ਨਹੀਂ ਹੈ, ਸ਼ਕਤੀ ਪ੍ਰਦਰਸ਼ਨ ਪੂਰਵਕ ਹੈ। ਤੁਸੀਂ ਉੱਥੇ ਇਕੱਠ ਦਿਖਾਉਣਾ ਚਾਹੁੰਦੇ ਹੋ ਆਪਣੇ ਪ੍ਰੋਗਰਾਮਾਂ 'ਚ, ਤੁਸੀਂ ਆਪਣੀਆਂ ਕੀਤੇ ਗਏ ਪ੍ਰੋਗਰਾਮਾਂ ਦੀ, ਆਪਣੀਆਂ ਬੱਸਾਂ ਦੇ ਵਿੱਚੋਂ ਉਤਰਦੀ ਸੰਗਤ ਨੂੰ ਦਿਖਾਉਣਾ ਚਾਹੁੰਦੇ ਹੋ ਕਿ ਦੇਖੋ ਜੀ ਸਾਡੇ ਬੁਲਾਏ ਤੇ ਆਏ। ਸਹੀ ਹੈ। ਫਿਰ ਇਹਦੇ ਵਿੱਚ ਸ਼ਰਧਾ ਸੁਮਨ ਕਿੱਥੇ ਹੋਇਆ? ਇਹਦੇ ਵਿੱਚ ਉਹ ਸਮਰਪਣ ਦੀ ਭਾਵਨਾ ਕਿੱਥੇ ਹੋਈ? ਲੋਕ ਤਾਂ, ਮੇਰੇ ਮਿੱਤਰ ਨੇ ਇੱਕ ਵਕੀਲ, ਉਹ ਸਾਡੇ ਸੀਨੀਅਰ ਰਹੇ ਨੇ ਕਾਲਜ, ਮੈਂ ਉਹਨਾਂ ਦਾ ਇੱਕ ਪੱਖ ਦੇਖ ਰਿਹਾ ਸੀ, ਉਹ ਕਹਿੰਦੇ ਆ ਬੋਰਡ ਟੰਗੇ ਨੇ ਇਹਨਾਂ ਨੇ ਜੀ, ਕਹਿੰਦੇ ਕਿ ਹਰ ਇੱਕ ਖੰਭੇ ਤੋਂ ਬਾਅਦ ਬੋਰਡ ਹੈ, ਜਿਹੜੇ ਕੋਈ ਨਿਸ਼ਾਨ ਲੱਗੇ ਨੇ ਕਿ ਇੱਥੋਂ ਇੰਨੇ ਕਿਲੋਮੀਟਰ ਜਾਂ ਇੱਥੇ ਮੋੜ ਖਤਰਨਾਕ, ਕਹਿੰਦੇ ਉਹ ਸਿੰਬਲਾਂ ਦੇ ਉੱਤੇ ਵੀ ਹੈ ਨਾ, ਸਕੂਲ ਦਾ ਕੋਈ ਤੇ ਅੱਗੇ ਸਕੂਲ ਹੈ ਉੱਥੇ ਵੀ ਬੋਰਡ ਟੰਗ ਤੇ ਇੱਕੋ ਤਰੀਕਾਕਾਰ ਦੇ ਫੋਟੋ, ਉਹਦੇ ਪਰ ਗੁਰੂ ਸਾਹਿਬ ਦੀ ਫੋਟੋ ਹੈ, ਸਮਾਗਮਾਂ ਦਾ ਸੁਨੇਹਾ ਤਰੀਕ ਹੈ, ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਹੈ। ਜੇ ਇੱਕੋ ਤਰੀਕਾਕਾਰ ਦੇ ਬੋਰਡ ਨੇ, ਉਹ ਕਹਿੰਦੇ ਫਿਰ ਇੰਨੇ ਟੰਗਣ ਦੀ ਕੀ ਲੋੜ ਸੀ? ਸਹੀ ਗੱਲ। ਸਿਰਫ ਆਪਣੀ ਫੋਟੋ ਦਿਖਾਉਣ ਲਈ? ਜਾਂ ਤਾਂ ਇਹ ਹੁੰਦਾ ਕਿ ਹਰ ਬੋਰਡ ਦੇ ਉੱਤੇ ਵੱਖਰੀ ਇਬਾਰਤ ਹੁੰਦੀ, ਗੁਰੂ ਸਾਹਿਬ ਦਾ ਫਲਸਫਾ ਹੁੰਦਾ, ਗੁਰੂ ਸਾਹਿਬ ਦਾ ਸੁਨੇਹਾ ਹੁੰਦਾ, ਉਹਨਾਂ ਦੀ ਕੁਰਬਾਨੀਆਂ ਦਾ ਇਤਿਹਾਸ ਹੁੰਦਾ, ਅੱਜ ਦੇ ਸਮੇਂ ਦੇ ਵਿੱਚ ਉਹਨੇ ਦੇਣ ਹੁੰਦਾ। ਤੁਸੀਂ ਪ੍ਰੋਗਰਾਮ ਕੋਈ ਜਿਹੇ ਰੱਖੇ ਹੁੰਦੇ ਕਿ ਅਸੀਂ ਗੋਸ਼ਟੀ ਕਰ ਰਹੇ ਹਾਂ, ਅਸੀਂ ਕੋਈ ਸੈਮੀਨਾਰ ਕਰ ਰਹੇ ਹਾਂ, ਅਸੀਂ ਬੱਚਿਆਂ 'ਚ ਕੋਈ ਚੇਤਨਾ ਪੈਦਾ ਕਰਨ ਦਾ ਪ੍ਰੋਗਰਾਮ ਕਰ ਰਹੇ ਹਾਂ, ਉਹਦੀ ਕੋਈ ਜਾਣਕਾਰੀ ਹੁੰਦੀ, ਫਿਰ ਤਾਂ ਸਮਝ ਆਉਂਦੀ। ਸਿਰਫ ਆਪਣੀ ਫੋਟੋ ਦਿਖਾਉਣ ਲਈ? ਸਹੀ। ਤੇ ਫਿਰ ਤੁਹਾਡੇ ਅੰਦਰ ਇਹ ਹਉਮੈ ਆ। ਮੈਂ ਕੱਲ ਵੀ ਸ਼ਾਇਦ ਗੱਲ ਕਹੀ ਸੀ ਕਿ ਸ਼ਰਧਾਲੂ ਸ਼ਰਧਾ ਨਾਲ ਜਾਣਗੇ, ਇਹ ਹਉਮੈ ਤੇ ਹੰਕਾਰ ਨਾਲ ਜਾਣਗੇ। ਤੇ ਇਸ ਲਈ ਸ਼ਕਤੀ ਪ੍ਰਦਰਸ਼ਨ ਦੇ ਮੁਕਾਬਲੇ ਜਿਹੜਾ ਪੈ ਰਹੇ ਨੇ, ਉਹ ਫਿਕਰ ਪੈਦਾ ਕਰ ਰਿਹਾ ਕਿ 350 ਸਾਲਾ ਸ਼ਹੀਦੀ ਸ਼ਤਾਬਦੀ ਕਿਤੇ 300 ਸਾਲਾ ਖਾਲਸਾ ਪੰਥ ਦੀ ਸਥਾਪਨਾ ਵਾਲੇ ਟਕਰਾਅ ਮੰਚ ਨਾ ਬਦਲ ਜਾਵੇ, ਜਿਵੇਂ ਉਸ ਸਮੇਂ ਅਕਾਲੀਆਂ ਨਾਲ ਲੜੇ ਸੀ, ਕਿਤੇ ਇਹ SGPC ਤੇ ਮਤਲਬ ਕਿ ਸਰਕਾਰ ਦੇ ਨਾਲ ਟਕਰਾਅ ਨਾ ਹੋ ਜਾਵੇ। ਫਿਕਰ ਕਰਾ ਜੀ, ਬਿਲਕੁਲ ਸਹੀ ਸ਼ਬਦ ਵਰਤਿਆ ਤੁਸੀਂ, ਸ਼ਕਤੀ ਪ੍ਰਦਰਸ਼ਨ। ਧਾਰਮਿਕ ਮਾਮਲਿਆਂ ਦੇ ਵਿੱਚ ਵੀ ਜਿਹੜਾ ਸਿਆਸੀ ਸ਼ਕਤੀ ਪ੍ਰਦਰਸ਼ਨ ਆ ਉਹ ਨਹੀਂ ਸੀ ਹੋਣਾ ਚਾਹੀਦਾ।